ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜਿੱਥੇ ਦੇਸ਼-ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਅਹਿਮ ਖਬਰਾਂ ਦੇ ਉੱਪਰ ਚਾਨਣਾ ਪਾਈਦਾ ਹੈ, ਉੱਥੇ ਹੀ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਦਾ। ਸੋ ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਜੇਕਰ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਧੰਨਵਾਦ ਕਰਦੇ ਚੱਲੀਏ ਤਾਂ ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ 'ਚ ਸੇਵਾਵਾਂ ਨਿਭਾ ਰਹੇ ਨੇ। ਸੰਪਰਕ ਨੰਬਰ ਹੈ 408272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ ਜੇ ਟਿਰਕਿਆਣਾ ਹੋਣਾ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਇਮੀਗ੍ਰੇਸ਼ਨ ਬਾਬਤ ਕਿਸੇ ਤਰ੍ਹਾਂ ਦੀ ਸਲਾਹ ਕਰਨੀ ਹੈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ ਜੀਐਨ ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਵਿਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੇ ਵਿੱਚ ਹੈ। ਨਿੰਮਾ ਸਹੂਤਾ ਹੋਣਾ ਦਾ ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ ਅਵਤਾਰ ਸਿੰਘ ਸੰਘਾ ਯੂਬਾ ਸਿਟੀ ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਸਾਰੇ ਸਪਾਂਸਰਸ ਦਾ। ਹੁਣ ਰੁਕ ਕਰਦੇ ਹਾਂ ਜੀ ਖਬਰਾਂ ਦਾ। ਮਿੰਟੂ ਜੀ ਸਭ ਤੋਂ ਪਹਿਲੀ ਖਬਰ ਤੇ ਜੇਕਰ ਆਪਾਂ ਚੱਲੀਏ ਤਾਂ ਉਧਰ ਰਾਹੁਲ ਗਾਂਧੀ ਹੁਣੀ ਅੱਜ ਫੇਰ ਬੰਬ ਸੁੱਟਿਆ। ਇਹ ਨਾਮ ਬੜਾ ਸੋਹਣਾ ਦਿੰਦੇ ਨੇ, ਅਕਸਰ ਕਹਿੰਦੇ ਨੇ ਵੀ ਫਲਾਨਾ ਵਿਸਫੋਟ ਹੋਊ ਫਲਾਨਾ ਹੋਊ, ਤੇ ਅੱਜ ਜਿਹੜਾ ਕੀਤਾ ਉਹਦੀ ਧਮਕ ਕਿੱਥੇ ਤੱਕ ਗਈ ਹੈ ਜੀ? ਦੇਖੋ ਧਮਕ ਗੁਰਪ੍ਰੀਤ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਕੰਨਾਂ ਤੱਕ ਨਹੀਂ ਜਾਂਦੀ, ਬਸ ਹੋਰ ਸਾਰੇ ਕਿਤੇ ਚਲੇ ਜਾਂਦੀ ਆ। ਐਡਾ ਬੇਸ਼ਰਮ ਹੋ ਗਿਆ ਇਲੈਕਸ਼ਨ ਕਮਿਸ਼ਨ ਕਿ ਗੱਲਾਂ ਹੀ ਛੱਡ ਦਿਓ ਤੁਸੀਂ ਜੀ। ਤਾਂ ਬਹਰਹਾਲ ਅੱਜ ਜਿਹੜਾ ਇਹਨਾਂ ਨੇ ਬੰਬ ਸੁੱਟਿਆ ਹੈ ਉਸਨੂੰ ਐਚ ਫਾਈਲਸ ਦਾ ਨਾਮ ਦਿੱਤਾ ਹੈ। ਤੇ ਵੈਸੇ ਤੇ ਤੁਹਾਨੂੰ ਪਤਾ ਹੀ ਆ, ਇਹ ਜਦੋਂ ਆਉਂਦੇ ਆ ਲਾਈਵ ਹੁੰਦੇ ਆ, ਪ੍ਰੈਸ ਕਾਨਫਰੰਸ ਕਰਦੇ ਆ ਤਾਂ ਭਾਈ ਵੱਟ ਨਿਕਲ ਜਾਂਦੇ ਆ। ਤੁਸੀਂ ਇੱਕ ਚੀਜ਼ ਨੋਟ ਕਰੋ ਕਿ ਰਾਹੁਲ ਗਾਂਧੀ ਨੂੰ ਆਡੀਅנס ਕਿੰਨੀ ਪੈ ਰਹੀ ਹੈ ਅੱਜ ਕੱਲ੍ਹ, ਯਾਨੀ ਲੋਕ ਦੇਖਣਾ ਚਾਹੁੰਦੇ ਨੇ, ਇੰਟਰਸਟ ਹੈ। ਟਰਸਟ ਵੀ ਹੁੰਦਾ ਨਾ, ਇੰਟਰਸਟ ਵੀ ਹੁੰਦਾ, ਦੋਨੇ ਚੀਜ਼ਾਂ ਹੁੰਦੀਆਂ ਨੇ। ਹੁਣ ਕੱਲ ਤੁਹਾਨੂੰ ਪਤਾ ਬਿਹਾਰ ਦੇ ਪਹਿਲੇ ਫੇਜ਼ ਦੀ ਵੋਟਿੰਗ ਹੈ 121 ਸੀਟਾਂ ਦੀ। ਇਹ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਇੱਕ ਤੇ ਇਸ ਤਰ੍ਹਾਂ ਦਾ ਸ਼ੱਕ ਜਤਾਇਆ ਕਿ ਰਾਹੁਲ ਗਾਂਧੀ ਦੇ ਅਨੁਸਾਰ ਕਿ ਬਈ ਬਿਹਾਰ 'ਚ ਵੀ ਇਹ ਖੇਡ ਦੁਬਾਰਾ ਵਾਪਰ ਸਕਦੀ ਹੈ। ਦੂਜੀ ਗੱਲ ਉਹਨਾਂ ਨੇ ਕਿਹਾ ਕਿ ਦੇਖੋ ਹਰਿਆਣੇ ਦੇ ਵਿੱਚ ਇੱਕ ਬ੍ਰਾਜ਼ੀਲ ਦੀ ਮਾਡਲ ਜਿਹੜੀ ਹੈ ਉਹਦੀ ਫੋਟੋ ਲੱਗੀ ਆ ਜੀ, ਤੇ 10 ਬੂਥ ਤੇ 22 ਵਾਰ ਉਹ ਵੋਟ ਜਿਹੜੀ ਹੈ ਉਹ ਪਾਈ ਜਾਂਦੀ ਹੈ। ਇਹ ਹੁਣ ਕਮਾਲ ਹੈ। ਬ੍ਰਾਜ਼ੀਲ ਦੀ ਇੱਕ ਮਾਡਲ ਬੀਬੀ ਉਹਦੀ ਵੋਟ ਲੱਗੀ ਆ ਤੇ 22 ਮਰਤਬਾ ਵੋਟ ਪਾਈ ਜਾਂਦੀ ਹੈ। ਹੁਣ ਤੁਸੀਂ ਇਸ ਨੂੰ ਕੀ ਕਹੋਗੇ? ਇੱਕ ਨਾਇਬ ਸੈਣੀ ਦਾ ਉਹਨਾਂ ਨੇ ਵੀਡੀਓ ਵੀ ਦਿਖਾਇਆ ਜਿਹਦੇ ਵਿੱਚ 24 ਵਾਲੇ ਇਲੈਕਸ਼ਨ ਹਰਿਆਣੇ 'ਚ ਜਿਹੜੇ ਹੋਏ ਸੀਗੇ, ਰਿਜ਼ਲਟ ਦੇ 2 ਦਿਨ ਬਾਅਦ ਉਹਨਾਂ ਨੇ ਇੱਕ ਬਾਈਟ ਦਿੱਤੀ ਸੀ ਤੇ ਖਾਸ ਤੌਰ ਤੇ ਇੱਕ ਵਿਵਸਥਾ ਦਾ ਜ਼ਿਕਰ ਕੀਤਾ ਸੀਗਾ। ਤਾਂ ਗੱਲ ਇਹ ਆ ਕਿ ਇਸ ਵਿਵਸਥਾ ਨੂੰ ਹੀ ਇਹਨਾਂ ਨੇ ਵੋਟ ਚੋਰੀ ਕਿਹਾ, ਕਿ ਵੋਟ ਚੋਰੀ ਅਸਲ ਦੇ ਵਿੱਚ ਜ਼ਿਕਰ ਕਰ ਰਹੇ ਸੀਗੇ ਕਿ ਇਹੀ ਵਿਵਸਥਾ ਹੈ ਜੀ। ਅੱਛਾ, ਨਾਇਬ ਸੈਣੀ ਉਹਦੇ ਵਿੱਚ ਜੋ ਕਹਿੰਦੇ ਨੇ, ਮੈਂ ਤੁਹਾਨੂੰ ਉਹ ਵੀ ਥੋੜਾ ਕੋਟ ਕਰ ਦੇਣਾ ਕਿ ਮੈਂ ਸ਼ੁਰੂ ਤੋਂ ਇਹੀ ਕਹਿ ਰਿਹਾ ਸੀ ਕਿ ਭਾਜਪਾ ਇੱਕ ਤਰਫਾ ਸਰਕਾਰ ਬਣਾ ਰਹੀ ਆ, ਸਾਡੇ ਕੋਲ ਸਾਰੀਆਂ ਵਿਵਸਥਾਵਾਂ ਨੇ, ਚਿੰਤਾ ਮਤ ਕਰੀਏ। ਠੀਕ ਹੈ ਜੀ। ਹੁਣ ਇਸੇ ਹੀ ਚੀਜ਼ ਨੂੰ ਇਹਨਾਂ ਨੇ ਵਿਵਸਥਾ ਕਿਹਾ। ਬਿਹਾਰ ਦੇ ਜਮੂਈ ਦੇ 5 ਲੋਕਾਂ ਨੂੰ ਮੰਚ ਤੇ ਬੁਲਾਇਆ ਗਿਆ, ਕਹਿੰਦੇ ਕਿ ਆਹ ਦੇਖ ਲਓ ਜੀ, ਇਹ ਪੰਜੇ ਜਿਉਂਦੇ ਜਾਗਦੇ ਮੁਸਲਿਮ ਫੈਮਿਲੀ ਸੀਗੀ ਸ਼ਾਇਦ, ਤੇ 5 ਦੇ ਵੋਟ ਕੱਟ ਦਿੱਤੇ ਗਏ ਜੀ। ਠੀਕ ਹੈ ਜੀ। ਤੇ ਦਾਵਾ ਇਹ ਕੀਤਾ ਗਿਆ ਕਿ ਇਹ ਜਿਹੜਾ ਪਰਿਵਾਰ ਆਇਆ ਇਹਨਾਂ ਦੇ ਪਿੰਡ ਦੇ ਕਰੀਬ 300 ਲੋਕਾਂ ਦੀ ਵੋਟ ਕੱਟ ਦਿੱਤੀ ਗਈ ਹੈ। ਇਹਨਾਂ ਨੇ ਨਾਲ ਇੱਕ ਦਾਵਾ ਹੋਰ ਕੀਤਾ ਕਿ ਹਰਿਆਣੇ ਦੇ ਵਿੱਚ 5 ਕੈਟਾਗਰੀਆਂ 'ਚ 25 ਲੱਖ ਵੋਟ ਚੋਰੀ ਹੋਏ ਆ, ਜਿਹਦੇ ਵਿੱਚ 5 ਲੱਖ ਵੋਟ ਡੁਪਲੀਕੇਟ ਸੀ ਤੇ 2 ਕਰੋੜ ਵੋਟਰਸ ਹਨ, ਯਾਨੀ ਹਰ 8 ਦੇ ਵਿੱਚੋਂ 1 ਵੋਟ ਜਿਹੜਾ ਹੈ ਉਹ ਫਰਜ਼ੀ ਸੀ। ਇਸੇ ਕਾਰਨ 22,000 ਵੋਟ ਤੋਂ ਕਾਂਗਰਸ ਹਾਰ ਗਈ ਜੀ। ਠੀਕ ਹੈ ਜੀ। ਨਾਲ ਇਹਨਾਂ ਨੇ 3-4 ਗੱਲਾਂ ਕਹੀਆਂ ਕਿ ਮੇਰਾ ਘਰ ਇਹਨਾਂ ਨੇ ਖੋਲਿਆ। ਹੁਣ ਨਰਿੰਦਰ ਦਾਸ ਛਿਨ ਰਹੇ ਆ।
ਇਹਨਾਂ ਦੇ ਕਹਿਣ ਦਾ ਮਤਲਬ ਸੀ। ਤੋ ਖੈਰ ਦੂਜੇ ਪਾਸੇ ਜੇ ਤੁਸੀਂ ਦੇਖੋਗੇ ਤਾਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਅੱਜ ਇੱਕ ਬਿਆਨ ਤੇ ਦਿੱਤਾ ਹੈ। ਜੀ ਬਿਆਨ ਉਹਨਾਂ ਦਾ ਜਿਹੜਾ ਹੈ, ਉਸ ਤੋਂ ਪਹਿਲਾਂ ਮੈਂ ਇਧਰ ਭਾਰਤੀ ਜਨਤਾ ਪਾਰਟੀ ਦੇ ਬਿਆਨ ਨੂੰ ਵੀ ਕੋਟ ਕਰ ਦੇਵਾਂ। ਜੀ ਭਾਜਪਾ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਨਾਲ ਕਿਹਾ ਜੀ ਕਿ ਇਹ ਐਟਮ ਬੰਬ ਕਦੇ ਨਹੀਂ ਫਟਦਾ ਇਹਨਾਂ ਦਾ, ਮਤਲਬ ਕਿ ਉਹਨਾਂ ਨੇ ਇਲੈਕਸ਼ਨ ਕਮਿਸ਼ਨ ਨੂੰ ਡਿਫੈਂਡ ਕੀਤਾ। ਹੁਣ ਇਹ ਵੀ ਇੱਕ ਕਮਾਲ ਦੀ ਗੱਲ ਹੈ ਕਿ ਖੁਦ ਮੁਖਤਿਆਰ ਬਾਡੀ ਹੈ ਇਲੈਕਸ਼ਨ ਕਮਿਸ਼ਨ ਆਫ ਇੰਡੀਆ, ਭਾਜਪਾ ਨੂੰ ਜੀ ਡਿਫੈਂਡ ਕਰਨਾ ਚਾਹੁੰਦੀ ਹੈ। ਜਿਵੇਂ ਹੀ ਰਾਹੁਲ ਉਹਦਾ ਕਾਲ ਬਣ ਕੇ ਆਉਂਦੇ ਨੇ ਤਾਂ ਨਾਲ ਦੀ ਨਾਲ ਭਾਜਪਾ ਵਾਲੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਬਈ ਡਿਫੈਂਡ ਕਰਨ ਲੱਗ ਪਏ। ਬਈ ਹੂੰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕੀ ਕਹਿ ਰਿਹਾ? ਉਹ ਕਹਿ ਰਿਹਾ ਜੀ ਕਿ ਦੇਖੋ ਜੀ ਹੁਣ ਅਸੀਂ ਮਰਿਆਂ ਦੀ ਵੋਟ ਨਾ ਕੱਟੀਏ, ਅਸੀਂ ਹੁਣ ਜੀ ਬਈ ਜਿਹੜੇ ਮਾਈਗ੍ਰੈਂਟ ਹੋਇਆ ਉਹਨਾਂ ਦੀ ਵੋਟ ਨਾ ਕੱਟੀਏ। ਨਹੀਂ, ਸਭ ਤੁਹਾਨੂੰ ਕੋਈ ਨਹੀਂ ਰੋਕ ਰਿਹਾ, ਕੋਈ ਜੀ ਨਹੀਂ ਰੋਕ ਰਿਹਾ ਤੁਹਾਨੂੰ, ਤੁਸੀਂ ਇਹ ਸਾਰਾ ਕੁਝ ਜਿਹੜੇ ਆ ਕਰ ਸਕਦੇ ਹੋ। ਹੁਣ ਗੱਲ ਤੇ ਇਹ ਆ ਕਿ ਬਈ ਬ੍ਰਾਜ਼ੀਲ ਦੀ ਮਾਡਲ ਦੀਆਂ ਤਸਵੀਰਾਂ ਤੁਹਾਡੀ ਵੋਟਰ ਸੂਚੀ 'ਚ ਨੇ, ਜੀ ਇਹ ਤਾਂ ਮੰਨਣਾ ਪਊ। ਹੁਣ ਇੱਕ ਹੋਰ ਦੱਸਿਆ, ਇੱਕ ਤਸਵੀਰ ਹੈ ਜਿਹਦੀ 263 ਥਾਵਾਂ ਤੇ ਮਤਲਬ ਕਿ ਸ਼ਨਾਖਤੀ ਫੋਟੋ ਹੈ, ਜੀ ਇੱਕ ਜਾਣੇ ਦੀ 262 ਕੇ 63 ਜਗ੍ਹਾ ਤੇ, ਯਾਨੀ ਹੂੰ ਇੰਨੀਆਂ ਵੋਟਾਂ ਤੇ ਇੱਕੋ ਤਸਵੀਰ ਆ। ਇਹ ਕੀ ਆ? ਇਹ ਕੀ ਚੱਲ ਰਿਹਾ? ਫਿਰ ਜਿਹੜੇ ਬੰਦੇ ਜਿਉਂਦੇ ਆ, ਉਹ ਜਿਉਂਦੇ ਬੰਦੇ ਵੋਟਰ ਸੂਚੀਆਂ 'ਚ ਤੁਸੀਂ ਕੱਟ ਦਿੱਤੇ ਜਾਂ ਮਾਰ ਦਿੱਤੇ ਆ, ਬਈ ਉਹਦੇ ਤੇ ਜੀ ਸਫਾਈ ਕੌਣ ਦੀ? ਮਤਲਬ ਕਿ ਇਧਰ ਉਧਰ ਦੀਆਂ ਗੱਲਾਂ ਕਰਕੇ ਗਿਆਨ ਝਾੜ ਕੇ ਚੱਲਦੇ ਬਣਦੇ ਨੇ। ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਕਿ ਅਸੀਂ ਰਾਹੁਲ ਗਾਂਧੀ ਨੂੰ ਸਿਰਫ ਇਦਾਂ ਹੀ ਲੈਂਦੇ ਕਿ ਉਹ ਦਾਅਵਾ ਕਰਕੇ ਕਹਿੰਦੇ, ਉਹਨਾਂ ਨੇ ਜੀ ਫੈਕਚੁਅਲੀ ਚੀਜ਼ਾਂ ਪੇਸ਼ ਕਰ ਦਿੱਤੀਆਂ। ਤਾਂ ਇਹਦਾ ਹੁਣ ਫੈਕਚੁਅਲੀ ਜਵਾਬ ਜਿਹੜਾ ਹੈ ਉਹ ਦੇਣਾ ਚਾਹੀਦਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ, ਪਰ ਉਹ ਦਿੰਦੇ ਜੀ ਨਹੀਂ। ਮਤਲਬ ਕਿ ਜੇ ਤੁਸੀਂ ਵੇਖੋਗੇ ਤਾਂ ਉਹ ਗੱਲ ਦੀ ਜਲੇਬੀ ਬਣਾ ਜਾਂਦੇ ਆ ਕਿ ਆ ਨਾ ਜੀ ਕਰੀਏ ਜੀ, ਰਾਹੁਲ ਗਾਂਧੀ ਐਫੀਡੈਵਿਟ ਦੇਵੇ ਜੀ, ਫਲਾਂ ਹੋਵੇ ਟਮਕਾ ਹੋਵੇ। ਤਾਂ ਮੇਰਾ ਤਾਂ ਮੰਨਣਾ ਇਹੋ ਆ, ਕਿਉਂਕਿ ਦੇਖੋ ਗੁਰਪ੍ਰੀਤ, ਭਾਰਤ ਦੇ ਵਿੱਚ ਲੈ ਦੇ ਕੇ ਜਨਤਾ ਦੇ ਕੋਲ ਇੱਕ ਭਈ ਹੁਣ ਵੋਟ ਹੀ ਤਾਂ ਹੈਗੀ ਆ। ਜੀ ਜੀ ਉਸ ਵੋਟ ਦੇ ਸਦਕਾ ਉਹ ਆਪਣਾ ਗੁੱਸਾ ਵੀ ਕੱਢ ਲੈਂਦੇ ਆ, ਹੂੰ ਉਹ ਨਾਪਸੰਦ ਆਪਣੀ ਉਹ ਵੀ ਜ਼ਾਹਰ ਕਰ ਦਿੰਦੇ ਆ, ਬਦਲਾਅ ਜੀ ਕਰਦੇ ਆ। ਤੇ ਜੇ ਉਹ ਵੋਟ ਲੋਕਾਂ ਦੀ ਤੁਸੀਂ ਐਦਾਂ ਸ਼ੱਕ ਸ਼ੁਬੇ ਦੇ ਘੇਰੇ ਹੇਠ ਲੈ ਆਓਗੇ ਤਾਂ ਕਿਤੇ ਇੱਕ ਦਿਨ ਇਹ ਨਾ ਹੋਵੇ ਕਿ ਜ਼ੈਨਜ਼ੀ ਵਾਲਾ ਕੰਮ ਜਿਹੜਾ ਉਹ ਇੱਥੇ ਵੀ ਚੱਲ ਪਵੇ, ਜੀ ਇੱਥੇ ਵੀ ਚੱਲ ਪਵੇ ਕਿ ਲੋਕ ਸੜਕਾਂ ਤੇ ਆ ਜਾਣ ਕਿ ਹੁਣ ਸਾਡੀ ਵੋਟ ਵੀ ਜਿਹੜੀ ਚੋਰੀ ਹੋ ਰਹੀ ਆ, ਫਿਰ ਔਖਾ ਹੋ ਜਾਏਗਾ। ਤਾਂ ਹੁਣ ਜੀ ਭਾਰਤੀ ਜਨਤਾ ਪਾਰਟੀ ਵਾਲੇ ਕਹਿੰਦੇ ਜੀ ਕਿ ਇਹ ਛੁਪ ਕੇ ਥਾਈਲੈਂਡ ਕੰਬੋਡੀਆ ਜਾਂਦੇ ਆ, ਕਹਿੰਦੇ ਐਟਮ ਬੰਬ ਫਟੇਗਾ, ਫਟਦਾ ਕਿਉਂ? ਇਹ ਕੋਈ ਗੱਲਾਂ ਨਹੀਂ ਕਰਨ ਵਾਲੀਆਂ। ਜੀ ਤੁਸੀਂ ਮਤਲਬ ਕਿ ਫੈਕਚੁਅਲੀ ਤਥਾਤਮਕ ਤੌਰ ਤੇ ਉਦਾਂ ਸਫਾਈ ਦਿਓ ਜਿੱਦਾਂ ਸਫਾਈ ਦੇਣ ਦਾ ਹੱਕ ਆ। ਹੁਣ ਇਹ ਹੂੰ ਦੱਸਣਾ ਚਾਹੀਦਾ ਕਿ ਬ੍ਰਾਜ਼ੀਲ ਦੇ ਕਿਸੇ ਵੀ ਚਿਹਰੇ ਦੀ ਫੋਟੋ ਸਾਡੀਆਂ ਵੋਟਰ ਸੂਚੀਆਂ ਦੇ ਵਿੱਚ ਕਿਵੇਂ ਵਰਤੀ ਜਾਂਦੀ ਹੈ ਬਈ? ਇੱਕ ਜੀ ਵੋਟਰ ਤਿੰਨ ਤਿੰਨ ਸਟੇਟਾਂ 'ਚ ਕਿਵੇਂ ਵੋਟ ਪਾ ਲੈਂਦਾ ਜੀ? ਯਾਨੀ ਤੁਹਾਡਾ ਸਿਸਟਮ ਜਿਹੜਾ, ਅੱਛਾ ਹੁਣ ਤੁਸੀਂ ਦੇਖੋ 80 ਰੁਪਏ 'ਚ ਦੱਸਦੇ ਕਿ ਵੋਟਾਂ ਡਿਲੀਟ ਕੀਤੀਆਂ ਗਈਆਂ ਕਰਨਾਟਕ 'ਚ, CID ਦੀ ਜੀ ਰਿਪੋਰਟ ਹੈ। ਜੀ ਇਹ ਸਾਰਾ ਕਿਵੇਂ ਹੋ ਜਾਂਦਾ ਹੈ? ਤੁਹਾਡੇ ਸਿਸਟਮ 'ਚ ਕਮੀ ਤਾਂ ਹੈ, ਤੇ ਜਿੱਥੇ ਹੂੰ ਸਿਸਟਮ 'ਚ ਕਮੀ ਹੋਏਗੀ ਸਾਹਿਬ, ਤਾਂ ਉੱਥੇ ਸਿਆਸਤਦਾਨ ਕਿਉਂ ਨਾ ਉਸ ਕਮੀ ਨੂੰ ਕਹਿ ਲੋ ਕਿ ਆਪਣੇ ਫਾਇਦੇ ਵਾਸਤੇ ਵਰਤੇਗਾ, ਉਹ ਵੀ ਭਾਰਤ ਵਰਗੇ ਮੁਲਕ 'ਚ ਜਿੱਥੇ ਸਿਆਸੀ ਗਿਰਾਵਟ ਦਾ ਕੋਈ ਅੰਤੀਆ ਨਹੀਂ। ਜੀ 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 ਜੇਕਰ ਆਪਾਂ ਇਸ ਤੋਂ ਅੱਗੇ ਵਧਦੇ ਹਾਂ ਤਾਂ ਪੀਯੂ ਦੇ ਵਿੱਚ ਸੈਨੇਟ ਤੇ ਸਿੰਡੀਕੇਟ ਵਾਲਾ ਕਹਿੰਦੇ ਨੋਟੀਫਿਕੇਸ਼ਨ ਰੱਦ ਹੋ ਗਿਆ ਹੈ, ਪਰ ਵਿਦਿਆਰਥੀਆਂ ਦਾ ਇਸ ਤੇ ਕੀ ਰੁਖ ਹੈ, ਉਹਨਾਂ ਨੇ ਕੀ ਸਟੈਂਡ ਲਿਆ? ਕੀ ਧਰਨਾ ਚੱਕਿਆ ਜਾਊ ਜਾਂ ਫਿਰ ਇੱਕ ਜਿਹੜੀ ਰਿਵਾਇਤ ਪੰਜਾਬੀਆਂ ਨੇ ਗੱਲ ਸਮਝ ਲਈ ਹੈ ਕਿ ਭਾਈ ਜਦੋਂ ਤੱਕ ਨੋਟੀਫਿਕੇਸ਼ਨ ਹੱਥ 'ਚ ਨਹੀਂ ਆਉਂਦੀ ਰੱਦ ਹੋ ਚੁੱਕੀ, ਆਪਾਂ ਟਸ ਤੋਂ ਮਸ ਨਹੀਂ ਹੋਣਾ? ਦੇਖੋ ਅੱਜ ਸ਼ਾਮੀ 5 ਵਜੇ ਇਹ ਖਬਰ ਜਿਹੜੀ ਆ ਉਹ ਜੰਗਲ ਦੀ ਅੱਗ ਵਾਂਗੂ ਫੈਲਦੀ ਆ ਕਿ ਨੋਟੀਫਿਕੇਸ਼ਨ ਰੱਦ ਹੋ ਗਿਆ। ਜੀ ਹੁਣ ਕੇਂਦਰ ਸਰਕਾਰ ਨੇ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਤੇ ਦੂਜੇ ਪਾਸੇ ਜਿਹੜੇ ਸੰਘਰਸ਼ਸ਼ੀਲ ਆ ਉਹਨਾਂ ਨੇ ਇਸ ਗੱਲ ਨੂੰ ਹੀ ਰੱਦ ਕੀਤਾ ਕਿ ਨੋਟੀਫਿਕੇਸ਼ਨ ਜਿਹੜਾ ਪਹਿਲੇ ਵਾਲਾ ਰੱਦ ਹੋ ਗਿਆ। ਜੀ ਇਹਨਾਂ ਦਾ ਕਹਿਣਾ ਹੈ ਕਿ ਇਹਨਾਂ ਨੇ ਇਸ ਨੂੰ ਬਈ ਰੱਦ ਨਹੀਂ ਕੀਤਾ, ਬਲਕਿ ਇਸ ਨੂੰ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਥੋੜਾ ਜਿਹਾ ਟਾਲਿਆ।
ਕੇਂਦਰ ਨੇ ਜੀ 2 ਨੋਟੀਫਿਕੇਸ਼ਨ ਜਾਰੀ ਕੀਤੇ ਆ। ਸਟੂਡੈਂਟ ਯੂਨੀਅਨ ਦਾ ਕਹਿਣਾ ਕਿ ਪੰਜਾਬ ਯੂਨੀਵਰਸਿਟੀ ਨਾਲ ਸੰਬੰਧਿਤ ਭਾਰਤ ਸਰਕਾਰ ਨੇ ਆਪਣੀਆਂ ਜਿਹੜੀਆਂ ਹਾਲੀਆ ਵੀ ਜੋ ਵੀ ਨੋਟੀਫਿਕੇਸ਼ਨਸ ਵਗੈਰਾ ਜਾਰੀ ਕੀਤੇ ਆ, ਤਾਂ ਉਹ ਕੋਸ਼ਿਸ਼ਾਂ ਗੁੰਮਰਾਹ ਕਰਨ ਦੀਆਂ ਨੇ। ਅਸਲੀਅਤ ਦੇ ਵਿੱਚ ਜੀ ਕੋਈ ਨੋਟੀਫਿਕੇਸ਼ਨ ਰੱਦ ਨਹੀਂ ਹੋਇਆ, ਬਲਕਿ ਉਹਨੂੰ ਵਾਪਸ ਲੈਣ ਦਾ ਭਰਮ ਪੈਦਾ ਕੀਤਾ ਜਾ ਰਿਹਾ। ਸਟੂਡੈਂਟ ਯੂਨੀਅਨ ਕੀ ਕਹਿ ਰਹੀ ਹੈ, ਆਓ ਜ਼ਰਾ ਉਹਨਾਂ ਦੇ ਬਿਆਨ ਦੇਖਦੇ ਹਾਂ। ਉਹ ਕਹਿੰਦੇ ਕਿ ਕੇਂਦਰ ਨੇ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ 4867 ਈ ਜੀ ਇਹਨੂੰ ਰੱਦ ਕਰ ਦਿੱਤਾ ਤੇ ਤੁਰੰਤ ਇੱਕ ਨਵਾਂ ਨੋਟੀਫਿਕੇਸ਼ਨ 4868 ਈ ਜਾਰੀ ਕਰ ਦਿੱਤਾ। ਜੀ ਇਹਦੇ ਵਿੱਚ ਕੇਵਲ ਤੇ ਕੇਵਲ ਇੰਨਾ ਬਦਲਾਅ ਕੀਤਾ ਗਿਆ ਕਿ ਨਵੇਂ ਸੈਨੇਟ ਢਾਂਚੇ ਦਾ ਜੋ ਕੰਮ ਕਰ ਰਿਹਾ ਜੀ ਉਹ ਪਹਿਲੇ ਤੁਰੰਤ ਪ੍ਰਭਾਵੀ ਜਿਹੜਾ ਸੀਗਾ, ਜੋ ਪਹਿਲਾਂ ਤੁਰੰਤ ਪ੍ਰਭਾਵੀ ਹੋਣਾ ਸੀ, ਹੁਣ ਕੇਂਦਰ ਨੇ ਅਗਲੇ ਹੁਕਮ ਤੱਕ ਸਸਪੈਂਡ ਕਰ ਦਿੱਤਾ। ਯੂਨੀਅਨ ਨੇ ਇਸ ਗੱਲ ਤੇ ਜ਼ੋਰ ਦਿੱਤਾ ਹੈ, ਜ਼ੋਰ ਇਸ ਕਰਕੇ ਦਿੱਤਾ ਹੈ ਕਿਉਂਕਿ ਇੱਕ ਭਰਮ ਦੀ ਸਥਿਤੀ ਪੈਦਾ ਹੋ ਗਈ। ਉਹਨਾਂ ਦਾ ਕਹਿਣਾ ਸੀਗਾ ਕਿ ਇਹਦਾ ਮਤਲਬ ਇਹ ਨਿਕਲਦਾ ਹੈ ਕਿ ਨਵੀਂ ਸੈਨੇਟ ਸੰਰਚਨਾ ਜਿਹੜੀ ਆ ਉਹ ਬਰਕਰਾਰ ਹੈ, ਸਿਰਫ ਇਹਨੂੰ ਲਾਗੂ ਹੋਣ ਦੀ ਜਿਹੜੀ ਤਾਰੀਖ ਦੇ ਤੌਰ ਤੇ ਅੱਗੇ ਵਧਾ ਦਿੱਤਾ ਗਿਆ ਹੈ। ਸਰਕਾਰ ਨੇ ਆਪਣਾ ਫੈਸਲਾ ਵਾਪਸ ਨਹੀਂ ਲਿਆ, ਉਸਨੇ ਸਿਰਫ ਲੋਕਾਂ ਦੇ ਵਿੱਚ ਚਿੱਤੀ ਪੈਦਾ ਕੀਤੀ ਹੈ ਤੇ 10 ਨਵੰਬਰ ਦਾ ਜਿਹੜਾ ਪ੍ਰੋਗਰਾਮ ਹੈ, ਪ੍ਰਦਰਸ਼ਨ ਦਾ ਐਲਾਨ ਹੈ, ਉਹ ਉਹਨਾਂ ਨੇ ਬਰਕਰਾਰ ਰੱਖਿਆ। ਤਾਂ ਮਤਲਬ ਇਹ ਆ ਕਿ ਅੱਜ ਸ਼ਾਮੀ ਪਹਿਲਾਂ ਜਦੋਂ ਇਹ ਖਬਰ ਆਈ ਤੇ ਇਦਾਂ ਲੱਗਿਆ ਕਿ ਸ਼ਾਇਦ ਕੇਂਦਰ ਸਰਕਾਰ ਨੇ ਆਪਣਾ ਰੁਖ ਬਦਲ ਲਿਆ। ਉਹਨਾਂ ਨੇ ਸਿਆਸੀ ਜਾਂ ਜਿਹੜੇ ਆਪਣੇ ਹੋਰ ਨੁਕਸਾਨ ਨੇ ਉਹਨਾਂ ਦੇ ਮੱਦੇ ਨਜ਼ਰ ਆਪਣੇ ਆਪ ਨੂੰ ਝੁਕਾ ਲਿਆ। ਪਰ ਸਾਨੂੰ ਇੱਥੇ ਉਹਨਾਂ ਲੋਕਾਂ ਤੇ ਹੀ ਯਕੀਨ ਕਰਨ ਦੀ ਜ਼ਰੂਰਤ ਹੈ ਜਿਹੜੇ ਤਕਨੀਕੀ ਤੌਰ ਤੇ ਇਸ ਮੁੱਦੇ ਨੂੰ ਸਮਝਦੇ ਆ। ਤਾਂ ਉਹਨਾਂ ਦੀ ਸਮਝ ਦੇ ਮੁਤਾਬਕ ਆਈਓ ਆ ਕਿ ਇਹਨਾਂ ਨੇ ਨੋਟੀਫਿਕੇਸ਼ਨ ਫਿਲਹਾਲ ਟਾਲਿਆ ਹੈ ਕਿ ਬਈ ਜਿਹੜੀ ਸੈਨੇਟ ਦੀ ਨਵੇਂ ਤਰੀਕੇ ਦੀ ਬਣਤਰ ਹੈ ਉਹਨੂੰ ਫਿਲਹਾਲ ਮਤਲਬ ਕਿ ਪੋਸਟਪੋਨ ਕੀਤਾ ਜਾਂਦਾ ਹੈ। ਪਰੰਤੂ ਇਹ ਨਹੀਂ ਹੈ ਕਿ ਬਣਤਰ ਪੁਰਾਣੀ ਜਿਹੜੀ ਆ ਉਹੀ ਬਹਾਲ ਹੋਏਗੀ। ਮਤਲਬ ਇੱਕ ਹੋ ਗਈ ਇਲੈਕਟਡ, ਅੱਗੇ ਜ਼ਿਆਦਾ ਉਸ ਸੈਨੇਟ ਦੇ ਵਿੱਚ ਬੰਦੇ ਚੁਣ ਕੇ ਆਉਂਦੇ ਸਨ, ਜੀ ਹੁਣ ਚੁਣ ਕੇ ਆਉਣ ਦੀ ਬਜਾਏ ਜ਼ਿਆਦਾ ਨੋਮੀਨੇਸ਼ਨ ਹੈ ਤੇ ਵੋਟਿੰਗ ਤੇ ਖਤਮ ਹੀ ਕਰ ਦਿੱਤੀ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਪੰਜਾਬ ਦੀ ਡੋਮੀਨੈਂਸ ਉਹਦੇ ਵਿੱਚ ਸੀ, ਪੰਜਾਬ ਦਾ ਵਜੂਦ ਉਹਦੇ ਵਿੱਚ ਸੀ, ਉਹ ਚੀਜ਼ ਤੇ ਖਤਮ ਕਰ ਦਿੱਤੀ, ਉਹ ਤੇ ਰੂਹ ਹੀ ਮਾਰ ਦਿੱਤੀ। ਤਾਂ ਫਿਲਹਾਲ ਸੰਘਰਸ਼ੀਲ ਧਿਰਾਂ ਇਹ ਕਹਿ ਰਹੀਆਂ ਨੇ ਕਿ ਇਹ ਇੱਕ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸਰਕਾਰ ਹੈ ਕੇਂਦਰ ਦੀ, ਉਹਦਾ ਇੱਕ ਪੈਂਤੜਾ ਹੈ ਇਸ ਸੰਘਰਸ਼ ਨੂੰ ਤਾਰੋ ਪੀਟੋ ਕਰਨ ਦਾ, ਲੋਕਾਂ ਦੇ ਵਿੱਚ ਭਰਮ ਪੈਦਾ ਕਰਨ ਦਾ। ਫਿਲਹਾਲ ਪੂਰੀ ਤਰ੍ਹਾਂ ਨੋਟੀਫਿਕੇਸ਼ਨ ਵਾਪਸ ਨਹੀਂ ਲਿਆ ਗਿਆ ਗੁਰਪ੍ਰੀਤ। ਇਹਦਾ ਸਿੱਟਾ ਇਹੀ ਕੱਢ ਸਕਦੇ ਹਾਂ ਕਿ ਸੰਘਰਸ਼ੀਲ ਧਿਰਾਂ ਨੇ ਸਾਫ਼ ਕੀਤਾ ਕਿ ਨੋਟੀਫਿਕੇਸ਼ਨ ਰੱਦ ਨਹੀਂ ਹੋਇਆ। ਹੁਣ ਜੇ ਕੇਂਦਰ ਨੇ ਵਾਕਿਆ ਸੋਚ ਲਿਆ, ਧਾਰ ਲਿਆ, ਤਾਂ ਉਹਨਾਂ ਨੂੰ ਚਾਹੀਦਾ ਦੁਬਾਰਾ ਇੱਕ ਪੱਤਰ ਜਾਰੀ ਕਰ ਦੇਣ, ਆਪਣੇ ਗਜਟ ਦੇ ਵਿੱਚ ਹੀ ਛਾਪਣਾ ਕਿ ਅਸੀਂ ਤੁਰੰਤ ਪ੍ਰਭਾਵ ਦੇ ਨਾਲ ਸਾਰੇ ਹੀ ਰੱਦ ਕਰਦੇ ਹਾਂ ਜੀ ਪਿਛਲੇ ਨੋਟੀਫਿਕੇਸ਼ਨ, ਆ ਚੱਕੋ ਨਵਾਂ ਜੀ, ਤੇ ਜਿਵੇਂ ਕੰਮ ਚੱਲਦਾ ਆਇਆ ਉਵੇਂ ਅੱਗੇ ਚੱਲਦਾ ਰਹੂ, ਬਸ ਗੱਲ ਹੀ ਖਤਮ ਹੈ। ਤਾਂ ਮਤਲਬ ਕਿ ਸੈਨੇਟ ਸਿੰਡੀਕੇਟ ਇਹਨਾਂ ਦਾ ਕੰਮ ਜਿਹੜਾ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀਗਾ ਕਿ ਇਹ ਇੱਕ ਗਵਰਨਿੰਗ ਬੋਡੀ ਹੁੰਦੀ ਆ ਯੂਨੀਵਰਸਿਟੀ ਦੇ ਵਿੱਚ, ਤੇ ਮਤਲਬ ਕਿ ਇਹ ਬਹੁਤ ਹੱਦ ਤੱਕ ਪੰਜਾਬ ਨੂੰ ਰਿਪਰੈਜ਼ੈਂਟ ਕਰਦੀ ਆ। ਪਰ ਇਹਦੇ ਵਿੱਚ ਜੇ ਮੰਨ ਲਓ ਚੇਂਜ ਆਉਂਦਾ ਹੈ ਤਾਂ ਉਹਦੇ 'ਚ ਪੰਜਾਬ ਦਾ ਵਜੂਦ ਜਿਹੜਾ ਲਗਭਗ ਮਨਫੀ ਹੋ ਜਾਏਗਾ। ਹਾਲਾਂਕਿ ਐਕਸ ਆਫੀਸ਼ੀਓ ਦੇ ਤੌਰ ਤੇ ਸਾਡੇ ਬੰਦੇ ਤੇ ਜਾਣਗੇ ਉਹਦੇ ਵਿੱਚ, ਪਰ ਜਿਹੜੀ ਕੇਂਦਰ ਆ ਉਹ ਇਹਨੂੰ ਬੈਲੈਂਸ ਕਰ ਲਊਗੀ ਗਿਣਤੀ ਦੇ ਤੌਰ ਤੇ, ਜਾਂ ਆਪਣੇ ਬੰਦੇ ਵੱਧ ਘੱਟ ਨੋਮੀਨੇਟ ਕਰਕੇ ਆਪਣੇ ਫੈਸਲੇ ਜਿਹੜੇ ਆ ਉਹ ਬੇਰੋ ਟੋਕ ਲਾਗੂ ਕਰਵਾਉਣ ਲਈ ਰਾਹ ਖੁੱਲਾ ਕਰ ਲਊ। ਜੀ ਵੇਖਦੇ ਆ ਬਣਦਾ ਕੀ ਹੈ। ਪਰ ਉਧਰ ਗੱਲ ਆਪਾਂ ਰਾਜਾ ਵੜਿੰਗ ਹੋਣਾ ਦੀ ਕਰ ਲੈਂਦੇ ਆ। ਰਾਜਾ ਵੜਿੰਗ ਹੋਣਾ ਦੀ ਮਾਫੀ ਵੀ ਕੰਮ ਨਹੀਂ ਆਈ ਜੀ, ਮਾਮਲਾ ਦਰਜ ਹੋ ਗਿਆ। ਹਾਂਜੀ, ਰਾਜਾ ਵੜਿੰਗ ਦੀ ਮਾਫੀ ਕੰਮ ਨਹੀਂ ਆਈ। ਕਈ ਵਾਰ ਦੇਖੋ, ਆਪਾਂ ਕੱਲ ਵੀ ਗੱਲ ਕੀਤੀ ਸੀ ਗੁਰਪ੍ਰੀਤ ਜੀ ਕਿ ਕਈ ਸਟੇਜਾਂ ਐਸੀਆਂ ਹੁੰਦੀਆਂ ਨੇ ਕਿ ਜਿੱਥੇ ਜਾ ਕੇ ਤੁਸੀਂ ਫਿਰ ਗਲਤੀ ਦੀ ਗੁੰਜਾਇਸ਼ ਨਹੀਂ ਰੱਖਦੇ। ਰਾਜਾ ਵੜਿੰਗ ਨੇ ਗਲਤੀ ਕੀਤੀ, ਨੋ ਡਾਊਟ ਜੀ। ਰਾਜਾ ਵੜਿੰਗ ਨੇ ਮਾਫੀ ਵੀ ਮੰਗੀ, ਇਹਦੇ 'ਚ ਕੋਈ ਸ਼ੱਕ ਨਹੀਂ। ਰਾਜਾ ਵੜਿੰਗ ਨੇ ਗੱਲ ਨੂੰ ਸੰਭਾਲਣ ਦਾ ਯਤਨ ਕੀਤਾ,
ਇਹਦੇ ਵਿੱਚ ਕੋਈ ਸ਼ੱਕ ਨਹੀਂ। ਪਰ ਗੱਲ ਬਹੁਤ ਦੂਰ ਤੱਕ ਚਲੇ ਗਈ। ਜਦੋਂ ਗੱਲ ਦੂਰ ਤੱਕ ਚਲੇ ਗਈ ਤਾਂ ਹੁਣ ਇਹਦੇ ਵਿੱਚ ਇੱਕ ਚੀਜ਼ ਜਿਹੜੀ ਆ ਨਾ ਗੁਰਪ੍ਰੀਤ, ਉਹ ਵੇਖਣ ਵਾਲੀ ਆ ਕਿ ਰਾਜਨੀਤੀ ਦੇ ਵਿੱਚ ਜਦੋਂ ਤੁਸੀਂ ਕੋਈ ਮੌਕਾ ਪੈਦਾ ਕਰ ਦਿੰਦੇ ਹੋ, ਜਦੋਂ ਰਾਜਨੀਤੀ ਦੇ ਵਿੱਚ ਜਦੋਂ ਤੁਸੀਂ ਮੌਕਾ ਪੈਦਾ ਕਰ ਦਿੱਤਾ ਤਾਂ ਫਿਰ ਅਗਲਾ ਤੇ ਸਿਸਟਮ ਆਪਣੇ ਹਿਸਾਬ ਨਾਲ ਚਲਾਊਗਾ। ਠੀਕ ਹੈ ਜੀ। ਹੁਣ ਉਹਨਾਂ ਜੀ ਨੇ ਕੀ ਕੀਤਾ, ਹੁਣ ਉਹਨਾਂ ਨੇ ਇਹ ਕੀਤਾ ਕਿ ਬਈ ਜੀ ਸਿਆਸੀ ਤੌਰ ਤੇ ਉਲਝਾ ਲਿਆ, ਜੀ ਬਿਆਨਬਾਜ਼ੀਆਂ, ਸਟੇਟ ਦਾ ਐਸਸੀ ਕਮਿਸ਼ਨ ਉਸਨੇ ਸੋ ਜੀ ਮੋਟੋ ਲੈ ਲਿਆ। ਹੁਣ FIR ਯਾਨੀ ਇੱਕ ਕ੍ਰਿਮੀਨਲ ਕੇਸ ਵੀ ਤੁਹਾਡੇ ਤੇ ਦਰਜ ਕਰ ਦਿੱਤਾ। ਹੁਣ ਰਾਜਾ ਵੜਿੰਗ ਦੇਖੋ, ਇਲੈਕਸ਼ਨ ਦੇ ਤੌਰ ਤੇ ਮੈਂ ਜਿਵੇਂ ਤੁਹਾਨੂੰ ਦੱਸਿਆ ਸੀਗਾ ਕਿ ਕਾਂਗਰਸ ਦਾ ਰਵਾਇਤੀ ਵੋਟ ਜਿਹੜਾ ਨਾ ਉਹ ਐਸੀ ਰਿਹਾ ਹੈ, ਮੁਸਲਿਮ ਰਿਹਾ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਤਾਂ ਮੰਨ ਲਓ ਇਹ ਤਾਂ ਕਹਿ ਲਓ ਕਿ ਜਿਹੜਾ ਇਸ ਵੇਲੇ ਰਾਜਾ ਵੜਿੰਗ ਵਾਸਤੇ ਨਿੱਜੀ ਤੌਰ ਤੇ ਸਿਆਪਾ ਹੈ, ਜਿਹੜਾ ਕਿ ਖੁਦ ਹੀ ਛੇੜਿਆ। ਚਲੋ ਮਾਫੀ ਮੰਗ ਲਈ, ਮੈਂ ਇਸ ਹੱਕ ਦੇ ਵਿੱਚ ਜੇ ਕਿਸੇ ਲੀਡਰ ਤੋਂ ਗਲਤੀ ਨਾਲ ਕੋਈ ਗੱਲ ਬੋਲੀ ਗਈ ਹੈ ਤਾਂ ਉਹਦੀ ਮਾਫੀ ਪ੍ਰਵਾਨ ਕਰ ਲੈਣੀ ਚਾਹੀਦੀ ਹੈ, ਕਿਉਂਕਿ ਜਨਤਕ ਤੌਰ ਤੇ ਵਿਚਰਨ ਵਾਲੇ ਬੰਦੇ ਅਕਸਰ ਆਪਣੇ ਬੋਲਾਂ ਰਾਹੀਂ, ਸ਼ਬਦਾਂ ਰਾਹੀਂ ਗਲਤੀ ਕਰ ਜਾਂਦੇ ਆ। ਗਲਤੀ ਆ ਰਾਜਾ ਵੜਿੰਗ ਦੀ, ਮੈਂ ਇਸ ਨੂੰ ਡਿਫੈਂਡ ਨਹੀਂ ਕਰ ਰਿਹਾ। ਜੀ ਜੀ ਪਰ ਗੁਰਪ੍ਰੀਤ ਗੱਲ ਅਸਲ ਦੇ ਵਿੱਚ ਇਹ ਆ ਕਿ ਰਾਜਾ ਵੜਿੰਗ ਵਾਸਤੇ ਇਹ ਹੁਣ ਨਾਜ਼ੁਕ ਦੌਰ ਆ। ਜੇ ਯੂਨੀਵਰਸਿਟੀ ਵਾਲਾ ਮੁੱਦਾ ਨਾ ਭਖਦਾ, ਅੱਜ ਨੋਟੀਫਿਕੇਸ਼ਨ ਵਾਲੀ ਖਬਰ ਨਾ ਆਉਂਦੀ, ਤਾਂ ਮੈਨੂੰ ਲੱਗਦਾ ਕਿ ਰਾਜਾ ਵੜਿੰਗ ਅੱਜ ਦੇ ਦਿਨ ਵੀ ਕਸੂਤਾ ਫਸੇ ਰਹਿੰਦੇ, ਉਹਨਾਂ ਦੀ ਜਾਨ ਛੁੱਟ ਗਈ ਆ। ਹੁਣ ਜੇ ਤੇ ਮਾਮਲਾ ਠੰਡਾ ਪੈ ਗਿਆ ਠੀਕ ਆ, ਅਦਰਵਾਈਜ਼ ਕੀ ਹੋਏਗਾ ਕਿ ਜੇ ਮੰਨ ਲਓ ਰਿਜ਼ਲਟ ਨਕਾਰਾਤਮਕ ਆ ਜਾਂਦਾ ਕਿਸੇ ਧਿਰ ਦੇ ਲਿਹਾਜ਼ ਨਾਲ, ਤੇ ਉਹਦੇ ਪ੍ਰੈਜ਼ੀਡੈਂਟ ਦਾ ਇੱਕ ਬਿਆਨ ਜਿਹੜਾ ਵਿਵਾਦਤ ਹੋ ਨਿਬੜਦਾ ਇਲੈਕਸ਼ਨ ਤੋਂ ਪਹਿਲਾਂ, ਤੇ ਇਹਦਾ ਮਤਲਬ ਇਹ ਆ ਕਿ ਜੇ ਇਲੈਕਸ਼ਨ 'ਚ ਨਕਾਰਾਤਮਕ ਰਿਜ਼ਲਟ ਆਇਆ ਉਹਨਾਂ ਦੀ ਪਾਰਟੀ ਦਾ, ਤਾਂ ਫਿਰ ਕੀ ਆ ਕਿ ਜਦੋਂ ਤੁਹਾਡੀ ਫੀਡਬੈਕ ਲਈ ਜਾਊਗੀ ਆਲਾ ਕਮਾਨ ਬਣੀ, ਤਾਂ ਉਸ ਫੀਡਬੈਕ ਦੇ ਵਿੱਚ ਜਿਹੜੇ ਤੁਹਾਡੇ ਸਿਆਸੀ ਸ਼ਰੀਕ ਨੇ, ਅਦਾਵਤ ਰੱਖਦੇ ਨੇ, ਉਹ ਦੱਸਣਗੇ ਕਿ ਦੇਖੋ ਜੀ ਆਹ ਬਿਆਨ ਸਾਨੂੰ ਲੈ ਡੁਬਾ। ਉਦੋਂ ਕਲਮਾਂ ਤੇ ਕਾਗਜ਼ ਜਿਹੜੇ ਆ ਨਾ ਗੁਰਪ੍ਰੀਤ, ਉਹ ਹੱਥ ਚੁੰਦੇ ਆ। ਕਿਆ ਦੇਖੋ ਜੀ ਇੰਨਾ ਆ ਸਕਦਾ ਸੀ, ਆਹ ਸਰਵੇ ਇੰਨਾ ਕਹਿੰਦਾ ਸੀ, ਇਸ ਬਿਆਨ ਤੋਂ ਬਾਅਦ ਸਾਡਾ ਗ੍ਰਾਫ ਕਿੱਧਰ ਗਿਆ, ਸਮਝਦੇ ਹੋ ਤੁਸੀਂ? ਸੋ ਇਸ ਕਰਕੇ ਰਾਜਾ ਵੜਿੰਗ ਵਾਸਤੇ ਫਿਲਹਾਲ ਮੁਸ਼ਕਲਾਂ ਹਨ, ਕਾਨੂੰਨੀ ਤੌਰ ਤੇ, ਸਮਾਜਿਕ ਤੌਰ ਤੇ, ਸੋਸ਼ਲ ਮੀਡੀਆ ਦੇ ਤੌਰ ਤੇ। ਪਰੰਤੂ ਜੇ ਆਪਾਂ ਦੇਖੀਏ ਤਾਂ ਇੱਕ ਵੱਡਾ ਦਬਾਅ ਹੁਣ ਇਹ ਵੀ ਰਹੇਗਾ ਕਿ ਬਈ ਇਲੈਕਸ਼ਨ ਦਾ ਰਿਜ਼ਲਟ ਸਕਾਰਾਤਮਕ ਲੈ ਕੇ ਆਓ। ਜੇ ਨਕਾਰਾਤਮਕ ਗਿਆ ਤਾਂ ਫਿਰ ਤੁਹਾਡੀ ਖੱਲ ਲਾਉਣ ਲਈ ਤੁਹਾਡੇ ਆਪਣੇ ਹੀ ਬੰਦੇ ਜਿਹੜੇ ਆ ਉਹ ਰੰਬੀਆਂ ਤਿੱਖੀਆਂ ਕਰੀ ਬੈਠੇ ਹੁੰਦੇ ਆ। ਜੀ ਜੀ। ਸੋ ਅਗਲੀ ਗੱਲ ਕਰਦੇ ਆ, ਉਧਰ ਭੁੱਲਰ ਮਾਮਲੇ ਦੇ ਵਿੱਚ ਖੁਲਾਸਾ ਹੋਇਆ ਹੈ ਜੀ। ਕਹਿੰਦੇ ਭੁੱਲਰ ਸਾਹਿਬ ਤਾਂ ਨਾਮ ਤੋਤੇ ਵਾਂਗੂ ਬੋਲ ਰਹੇ ਨੇ ਕੁਝ ਲੋਕਾਂ ਦੇ। ਹਾਂਜੀ, ਰਿਪੀਟ ਕਰੋਗੇ ਜੀ? ਜੀ, DIG ਭੁੱਲਰ ਦੇ ਮਾਮਲੇ ਦੇ ਵਿੱਚ ਕੋਈ ਖੁਲਾਸਾ ਹੋਇਆ ਜੀ ਨਵਾਂ? ਇਹ ਵੇਖੋ ਖੁਲਾਸਾ ਹੁਣ ਇਹ ਤੇ ਮੀਡੀਆ ਦਾ ਨਾ ਗੁਰਪ੍ਰੀਤ, ਇਸ ਨੂੰ ਆਪਾਂ ਮੀਡੀਆ ਦੇ ਦਾਅਵੇ ਕਹਿ ਕੇ ਫਿਲਹਾਲ ਸੀਮਿਤ ਰੱਖੀਏ ਤੇ ਬਿਹਤਰ ਆ। ਹੁਣ ਤੁਸੀਂ ਜੇ ਭੁੱਲਰ ਦੀਆਂ ਖਬਰਾਂ ਪੜ੍ਹੋਗੇ ਤਾਂ ਵੇਖੋ ਗੱਲ ਇਹ ਆ ਕਿ ਉਹਦੇ 'ਚ ਵੱਖਰੇ ਵੱਖਰੇ ਅਦਾਰਿਆਂ ਦੀਆਂ ਵੱਖਰੀਆਂ ਜਿਹੜੀਆਂ ਉਹ ਜਾਣਕਾਰੀਆਂ ਹੁੰਦੀਆਂ, ਠੀਕ ਹੈ ਜੀ। ਤਾਂ ਇਹ ਦਾਅਵੇ ਨੇ, ਮੈਂ ਇਹਨਾਂ ਨੂੰ ਦਾਅਵੇ ਗਿਣਦਾ ਕਿਉਂਕਿ ਹਰੇਕ ਅਦਾਰਾ ਚਾਹੁੰਦਾ ਕਿ ਐਕਸਕਲੂਸਿਵ ਅਸੀਂ ਦੇ ਦਈਏ। ਹੁਣ ਹਰੇਕ ਦੇ ਆਪਣੇ ਸੋਰਸਸ ਹੁੰਦੇ ਨੇ, ਪਰ ਮੈਂ ਹਮੇਸ਼ਾ ਇਸ ਮਾਮਲੇ 'ਚ ਕਹਿੰਦਾ ਹੁੰਦਾ ਕਿ ਸਾਡੇ ਜਿਹੜੇ ਸੋਰਸਸ ਆ ਬਾਈ ਕੇਂਦਰੀ ਏਜੰਸੀਆਂ ਤੱਕ ਨਹੀਂ ਹੈ, ਇੱਥੇ ਸਾਫ਼ ਆ। ਤਾਂ ਹੁਣ ਜਿਹੜੇ ਨੈਸ਼ਨਲ ਅਦਾਰੇ ਹੁੰਦੇ ਆਪਾਂ ਉਹਨਾਂ ਤੇ ਡਿਪੈਂਡ ਕਰਦੇ ਆ। ਤਾਂ ਇਹਨਾਂ ਨੂੰ ਆਪਾਂ ਦਾਅਵੇ ਕਹੀਏ ਤੇ ਬਿਹਤਰ ਆ। ਖੁਲਾਸਾ ਜਿਹੜਾ ਹੈ ਅਸਲ ਦੇ ਵਿੱਚ ਉਹ ਹੁੰਦਾ ਕਿ ਜਦੋਂ ਆਪਾਂ ਆਪਣੇ ਪੱਧਰ ਤੇ ਤਥਾਤਮਕ ਪੋਜੀਸ਼ਨ 'ਚ ਹੋਈਏ ਕਿ ਇਸ ਨੂੰ ਆਪਾਂ ਸਾਬਤ ਕਰ ਸਕੀਏ, ਜਾਂ ਅਦਰਵਾਈਜ਼ ਕਿਸੇ ਨੇ ਕੀਤਾ ਕਿਆ ਛੱਪੀ। ਤਾਂ ਫਿਲਹਾਲ ਜਿਹੜਾ ਮੀਡੀਆ ਦਾ ਦਾਅਵਾ ਉਹਦੇ ਵਿੱਚ ਗੁਰਪ੍ਰੀਤ ਗੱਲਾਂ ਦੋ ਤਿੰਨ ਆ ਰਹੀਆਂ ਨੇ ਕਿ ਇੱਕ ਤੇ ਇਹ ਆ ਕਿ ਕੁਝ ਜਿਹੜੇ ਜੁਡੀਸ਼ਰੀ ਦੇ ਨਾਲ ਜੁੜੇ ਲੋਕ ਆ ਨਾਮੀ, ਉਹਨਾਂ ਵੱਲ ਵੀ ਜਾਂਚ ਪੜਤਾਲ ਦੀ ਸੂਈ ਘੁੰਮ ਸਕਦੀ ਹੈ। ਇਧਰ ਦੈਨਿਕ ਭਾਸਕਰ ਨੇ ਅੱਜ ਦਾਅਵਾ ਕੀਤਾ ਹੈ ਕਿ 10 IPS ਤੇ 4 IAS ਬਈ ਜਿਹੜੇ ਆ ਇਸ ਵੇਲੇ ਨਿਸ਼ਾਨੇ ਤੇ, ਕਿਉਂਕਿ ਭੁੱਲਰ ਨੇ 14 ਅਫਸਰਾਂ ਦੇ ਨਾਂ ਲੈ ਕੇ CBI ਨੂੰ ਬਲੈਕ ਮਨੀ ਪ੍ਰਾਪਰਟੀ ਖਪਾਉਣ ਦਾ ਸ਼ੱਕ ਹੈ। ਬਲੈਕ ਮਨੀ ਪ੍ਰਾਪਰਟੀ ਕਿੱਦਾਂ? ਹੁਣ ਮੈਂ ਤੁਹਾਨੂੰ ਦੱਸ ਦੇਣਾ ਕਿ ਜਿੱਦਾਂ ਆਪਾਂ ਦੇਖਿਆ ਵਾ
ਕਿ ਕੁਝ ਰੀਅਲ ਅਸਟੇਟ ਦੇ ਕਾਰੋਬਾਰੀ, ਜਿਵੇਂ ਆਪਾਂ ਕੱਲ ਗੱਲ ਕਰ ਰਹੇ ਸੀ ਗੁਰਪ੍ਰੀਤ, ਕਿ ਬਈ ਜੀ ਰੀਅਲ ਅਸਟੇਟ ਦੇ ਕਾਰੋਬਾਰੀਆਂ ਤੇ ਛਾਪੇ ਦਾ ਮਤਲਬ ਕੀ ਹੁੰਦਾ ਹੈ ਕਿ ਸ਼ਾਇਦ ਸੀਬੀਆਈ ਕੋਰਟ ਦੇ ਸਾਹਮਣੇ ਗੱਲ ਰੱਖਣਾ ਚਾਹੁੰਦੀ ਹੈ ਕਿ ਇਸ ਬੰਦੇ ਦੇ ਥਰੂ ਸੌਦਾ ਹੋਇਆ ਬੇਨਾਮੀ ਜਾਇਦਾਦ ਦਾ, ਯਾਨੀ ਜਿਹੜੀ ਤੁਹਾਡੀ ਬਲੈਕ ਮਨੀ ਹੈ ਉਸਨੂੰ ਵਾਈਟ ਦੇ ਰੂਪ ਚ ਕਰ ਦਿੱਤਾ ਜਾਂਦਾ। ਤੁਹਾਨੂੰ ਪਤਾ ਹੀ ਹੈ ਨਾ, ਪ੍ਰਾਪਰਟੀ ਦਾ ਜਿਹੜਾ ਖਰੀਦੋ ਫਰੋਖਤ ਦਾ ਕੰਮ ਹੈ, ਕਲੈਕਟਰ ਰੇਟ ਕੋਈ ਜੀ ਹੋਰ ਹੁੰਦਾ, ਰਜਿਸਟਰੀ ਤੁਹਾਡੀ ਕਿਸੇ ਹੋਰ ਰੇਟ ਤੇ ਹੁੰਦੀ ਹੈ, ਤਾਂ ਜੀ ਜੀ ਡਨ ਸੌਦਾ ਕਿਸੇ ਹੋਰ ਰੇਟ ਤੇ ਹੁੰਦਾ, ਸਾਰਿਆਂ ਨੂੰ ਪਤਾ ਹੈ। ਤਾਂ ਹੂੰ ਉਹਦੇ ਵਿੱਚ ਕੀ ਹੁੰਦਾ ਹੈ ਕਿ ਸਿੱਧਾ ਇੱਕ ਹਿਸਾਬ ਹੁੰਦਾ, ਦਲਾਲ ਤੁਹਾਨੂੰ ਕਹਿੰਦਾ ਕਿ ਬਲੈਕ ਕਿੰਨਾ ਦੇਣਾ ਤੇ ਵਾਈਟ ਕਿੰਨਾ, ਤੁਹਾਨੂੰ ਜੀ ਪੰਜਾਬੀ ਚ ਪੁੱਛਿਆ ਜਾਂਦਾ ਹੈ। ਜੀ ਜੀ ਮੈਨੂੰ ਵੀ ਇਸ ਗੱਲ ਦੀ ਜਾਣਕਾਰੀ ਨਹੀਂ ਸੀ, ਹੁਣ ਥੋੜਾ ਜਿਹਾ ਮੈਂ ਮਤਲਬ ਕਿ ਸੋਸ਼ਲੀ ਵਰਤਦਾ ਵਰਤਾਉਣਾ, ਤਾਂ ਮੈਨੂੰ ਇਹਨਾਂ ਚੀਜ਼ਾਂ ਦਾ ਪਤਾ ਲੱਗਿਆ। ਇਹ ਨਾ ਜੀ ਸੋਚਿਓ ਕਿ ਕਿਤੇ ਮੈਂ ਰਜਿਸਟਰੀਆਂ ਕਰਵਾਉਣਾ, ਮੈਂ ਤੇ ਮਾਨ ਨੂੰ ਚੈਲੰਜ ਕੀਤਾ ਹੋਇਆ ਕਿ ਸਾਡੇ ਤਾਂ ਪਿਛਲੀਆਂ 2-3 ਪੁਸ਼ਤਾਂ ਚ ਕਿਤੇ ਰਜਿਸਟਰੀ ਨਹੀਂ ਹੋਈ, ਅਸੀਂ ਤੇ ਵੇਚੀਆਂ ਹੀ ਆ ਜਾਇਦਾਦਾਂ। ਕੰਮ ਸਾਡਾ ਤੇ ਜੀ ਯਾਰੀਆਂ ਦੋਸਤੀਆਂ ਚ ਇਦਾਂ ਹੀ ਗਿਆ। ਤਾਂ ਖੈਰ ਗੱਲ ਇਹ ਆ ਕਿ ਬਈ ਹੁਣ ਇਹ ਖੁਲਾਸੇ ਨਹੀਂ, ਇਹ ਦਾਅਵੇ ਨੇ, ਪਰ ਗੁਰਪ੍ਰੀਤ ਆਪਾਂ ਨੂੰ ਵੇਟ ਕਰਨਾ ਚਾਹੀਦਾ ਹੈ ਕਿ ਜਿਹੜੀ ਪ੍ਰੋਸੀਡਿੰਗ ਹੋਏਗੀ ਹੁਣ, ਮਤਲਬ ਕਿ ਜੀ ਕੋਰਟ ਰੂਮ ਦੇ ਵਿੱਚ ਜਿਹੜੀ ਬਹਿਸ ਹੋਏਗੀ, ਜ਼ਿਰਾ ਹੋਏਗੀ, ਆਪਣੇ ਲਈ ਜੀ ਉਹ ਕਾਫੀ ਹੱਦ ਤੱਕ ਮੇਰੇ ਖਿਆਲ ਦੇ ਨਾਲ ਇੱਕ ਮਾਰਗਦਰਸ਼ਨ ਸਾਬਤ ਹੋ ਸਕਦੀ ਹੈ। ਕਿਵੇਂ ਕਿ ਆਪਾਂ ਨੂੰ ਜਦੋਂ ਜ਼ਿਰਾ ਹੋਏਗੀ ਫਿਰ ਪਤਾ ਲੱਗ ਜਾਏਗਾ ਕਿ ਫੈਕਚੁਅਲੀ ਕੌਣ ਕਿੱਥੇ ਕਿੱਦਾਂ ਖੇਡ ਰਿਹਾ। ਕੀ ਸੀਬੀਆਈ ਇਹ 9 ਦਿਨ ਦਾ ਉਹਦਾ ਰਿਮਾਂਡ ਸੀ ਕ੍ਰਿਸ਼ਾਨੂ ਦਾ, ਫਿਰ 5 ਦਿਨ ਦਾ ਇਹਦਾ, ਕਿ ਉਹਨਾਂ ਦਿਨਾਂ ਦੇ ਦੌਰਾਨ ਇਹਨਾਂ ਨੇ ਨਵਾਂ ਕੀ ਕੁਝ ਹਾਸਲ ਕੀਤਾ, ਕਿਉਂਕਿ ਜੋ ਵੀ ਕੁਝ ਹਾਸਲ ਕੀਤਾ ਹੋਏਗਾ ਉਹ ਅਦਾਲਤ ਦੇ ਰਿਕਾਰਡ ਤੇ ਆ ਜਾਏਗਾ। ਉੱਥੋਂ ਆਪਾਂ ਨੂੰ ਕਹਾਣੀ ਖੁੱਲ ਕੇ ਪਤਾ ਲੱਗ ਜਾਊ ਕਿ ਕਿਹਦੇ ਦਾਅਵੇ 'ਚ ਕਿੰਨਾ ਕੁ ਦਮ ਸੀ। ਜੀ ਜੇਕਰ ਆਪਾਂ ਇਸ ਤੋਂ ਅੱਗੇ ਚਲੀਏ ਤਾਂ ਉਧਰ 50 ਨੰਬਰ ਕੋਠੀ ਦੀ ਚਰਚਾ ਚੱਲ ਰਹੀ ਹੈ ਜੀ। ਇਹ ਕੋਠੀ ਜਿਹੜੀ 50 ਨੰਬਰ ਵਾਲੀ ਹੈ, ਇਸ 'ਚ ਇਹੋ ਜਿਹਾ ਕੀ ਖਾਸ ਹੈ? ਇਹਦੇ ਵਿੱਚ ਖਾਸ ਇਹ ਆ ਕਿ ਇਹਦੇ ਵਿੱਚ ਖਾਸ ਖਾਸ ਬੰਦੇ ਰਹਿੰਦੇ ਰਹੇ ਨੇ ਗੁਰਪ੍ਰੀਤ। ਜੀ ਅੱਛਾ, ਇਹ ਕੋਠੀ ਹੁਣ ਜਿਹੜੀ ਚਰਚਾ ਦੇ ਵਿੱਚ ਆਈ ਹੈ, ਤੁਹਾਨੂੰ ਯਾਦ ਹੋਣਾ ਹੈ ਕਿ ਬੀਤੇ ਦਿਨੀ ਸਵਾਤੀ ਮਾਲੀਵਾਲ ਅਤੇ ਭਾਰਤੀ ਜਨਤਾ ਪਾਰਟੀ ਇਕਾਈ ਚੰਡੀਗੜ੍ਹ, ਇਹਨਾਂ ਨੇ ਇੱਕ ਸੈਟੇਲਾਈਟ ਫੋਟੋ ਪੋਸਟ ਕੀਤੀ ਸੀ ਕਿ ਆਹ ਦੇਖੋ ਜੀ, ਆਹ ਜਿਹੜੀ ਕੋਠੀ ਆ, ਇਹ ਕੋਠੀ ਕੇਜਰੀਵਾਲ ਦਾ ਸ਼ੀਸ਼ ਮਹਿਲ ਬਣ ਚੁੱਕੀ ਆ ਵਗੈਰਾ ਵਗੈਰਾ। ਤੇ ਫਿਰ ਤੁਹਾਨੂੰ ਪਤਾ ਹੀ ਆ, ਉਸ ਤੋਂ ਬਾਅਦ ਅਖਬਾਰਾਂ ਵਾਲੀਆਂ ਗੱਡੀਆਂ ਵੀ ਰੋਕੀਆਂ ਜਾਂਦੀਆਂ ਨੇ, ਤੇ ਖੁਦ ਮਾਨ ਸਾਹਿਬ ਵੀ ਜਿਹੜੇ ਆ ਉਹ ਆਉਂਦੇ ਆ ਮੈਦਾਨ ਦੇ ਵਿੱਚ ਕਿ ਜੀ ਇਹ ਕੋਠੀ ਤੇ ਮੇਰੇ ਕੋਟੇ ਦੀ ਆ, ਇੱਥੇ ਗੈਸਟਾਂ ਨੂੰ ਠਹਿਰਾਇਆ ਜਾਂਦਾ ਹੈ ਜੀ, ਜਿਹੜੇ ਵੱਖ-ਵੱਖ ਹਿੱਸਿਆਂ ਚੋਂ ਆਉਂਦੇ ਆ ਪਤਵੰਤ। ਤੇ ਅਰਵਿੰਦ ਕੇਜਰੀਵਾਲ ਠਹਿਰ ਗਏ ਤਾਂ ਕੀ ਹੋਇਆ, ਇੱਥੇ ਤੇ ਅਰੂਸਾ ਵੀ ਰਹਿੰਦੀ ਰਹੀ ਆ, ਫਲਾਂ ਠਮਕਾ, ਤੁਹਾਨੂੰ ਪਤਾ ਹੀ ਆ। ਜੀ ਹੁਣ ਇਸ ਕੋਠੀ ਬਾਰੇ ਪਤਾ ਇਹ ਲੱਗਿਆ ਕਿ ਇਹ ਕੋਠੀ ਦਾ ਨੰਬਰ ਹੈ 50। ਇਹ ਜੀ ਅੱਜ ਤੋਂ ਨਹੀਂ 10 ਸਾਲਾਂ ਤੋਂ ਚਰਚਾ ਦੇ ਵਿੱਚ ਹੈ। ਅਸਲ 'ਚ ਕੀ ਹੈ ਕਿ ਪਹਿਲਾਂ ਇਹ ਕੋਠੀ ਬਾਦਲ ਪਰਿਵਾਰ ਦੇ ਕੋਲ ਸੀ, ਤੇ ਜੀ ਦੱਸਦੇ ਆ ਕਿ ਨਿਯਮ ਅਨੁਸਾਰ ਇਹ ਇੱਕ ਮੰਤਰੀ ਨੂੰ ਅਲਾਟ ਹੋਣੀ ਹੁੰਦੀ ਹੈ। ਤਾਂ ਜਿਹੜੇ ਬਾਦਲ ਸਾਹਿਬ ਦੇ ਦਾਮਾਦ ਸੀਗੇ ਕੈਰੋਂ ਸਾਹਿਬ, ਇਹ ਕੋਠੀ ਉਹਨਾਂ ਦੇ ਕੋਲ ਸੀ। ਤੇ ਉਹ ਜੀ ਕੋਠੀ ਜਿਹੜੀ ਹੈ, ਕਿਉਂਕਿ ਕੈਰੋਂ ਸਾਹਿਬ ਦੀ ਆਪਣੀ ਉੱਥੇ ਰਹਿਸ਼ ਤਗੜੀ ਆ, ਇਹ ਕੋਠੀ ਵਰਤੀ ਜਾਂਦੀ ਸੀ ਕਿ ਉਹਨਾਂ ਦੇ ਹਲਕੇ 'ਚੋਂ ਜਿਹੜੇ ਲੋਕ ਆਉਂਦੇ ਸੀ ਮੇਲ ਜੀ ਮਿਲਾਪ ਵਾਸਤੇ, ਕੰਮਾਂ ਕਰਨ ਵਾਸਤੇ, ਇਹ ਉਹਦੇ ਲਈ ਵਰਤੀ ਜਾਂਦੀ ਸੀ। ਫਿਰ ਦੂਜੇ ਨੰਬਰ ਤੇ ਅੱਗੇ ਅਰੂਸਾ ਦਾ ਨਾਮ ਤੇ ਤੁਹਾਨੂੰ ਪਤਾ ਹੀ ਆ, ਉਹ ਇਹਦੇ ਵਿੱਚ ਜੀ ਆਉਂਦਾ ਹੈ। ਤਾਂ ਕੁੱਲ ਮਿਲਾ ਕੇ ਇਹ ਕੋਠੀ ਤੇ ਜਿਹੜੀ ਆ ਵਾਕਿਆ ਚਰਚਿਤ ਹੈ, ਇਹਦੇ 'ਚ ਤੇ ਕੋਈ ਸ਼ੱਕ ਨਹੀਂ। ਪਰ ਇਹ ਕੋਠੀ ਉਦੋਂ ਵੀ ਚਰਚਾ 'ਚ ਆਈ ਜਦੋਂ ਇਹਦੇ ਰੈਨੋਵੇਸ਼ਨ ਤੇ 1 ਕਰੋੜ ਰੁਪਈਆ ਖਰਚ ਕੀਤਾ ਗਿਆ ਸੀ। ਏਜੀ ਹੁੰਦੇ ਸਨ ਅਤੁਲ ਨੰਦਾ, ਤੁਹਾਨੂੰ ਸ਼ਾਇਦ ਯਾਦ ਹੋਏਗਾ, ਭਾਰੇ ਜੇ ਜੀ ਜੀ ਕੈਪਟਨ ਸਰਕਾਰ ਵੇਲੇ ਉਹਨਾਂ ਦਾ ਆਫਿਸ ਵੀ ਇੱਥੇ ਸੀਗਾ, ਤੇ 1 ਕਰੋੜ ਦੀ ਰੈਨੋਵੇਸ਼ਨ ਦਾ ਉਦੋਂ ਬਿੱਲ ਪਾਇਆ ਗਿਆ ਸੀ। ਉਹਨਾਂ ਦਿਨਾਂ 'ਚ ਆਰਟੀਆਈ ਆ ਜਾਂਦੀ ਹੁੰਦੀ ਸੀ ਗੁਰਪ੍ਰੀਤ, ਹੁਣ ਤੇ ਆਰਟੀਆਈ ਆਉਂਦੀ ਨਹੀਂ ਨਾ, ਜਿਵੇਂ ਅੱਡੇ ਉੱਤੇ ਸੱਜਣ ਖੜੇ ਤੇ ਬਸ ਆਈ ਨਾ, ਉਦਾਂ ਹੀ। ਜੀ ਤਾਂ ਫਿਲਹਾਲ ਗੱਲ ਇਹ ਆ ਕਿ ਇਹ ਕੋਠੀ ਜਿਹੜੀ ਆ ਚਰਚਾ ਦਾ ਵਿਸ਼ਾ ਬਣੀ ਹੋਈ ਆ। ਪਰ ਇੱਕ ਬੜੀ ਵੱਡੀ ਤੇ ਬੜੀ ਮੈਂ ਕਹਿੰਦਾ ਕਿ ਵਾਜਬ ਗੱਲ ਆ ਕਿ ਜਿਵੇਂ ਮੁੱਖ ਮੰਤਰੀ ਸਾਹਿਬ ਕਹਿ ਰਹੇ ਆ ਕਿ ਜੀ ਮਤਲਬ ਇੱਥੇ ਆ ਜਾਂਦੇ ਆ ਪਤਵੰਤੇ ਠਹਿਰਦੇ ਆ, ਪੰਜਾਬ ਸਰਕਾਰ ਦੇ ਕੋਲ ਆਪਦੇ ਉਸੇ ਇਲਾਕੇ 'ਚ ਆਲੀਸ਼ਾਨ ਗੈਸਟ ਹਾਊਸ ਨੇ, ਤੇ ਜਿਨ੍ਹਾਂ ਦੀ ਗਿਣਤੀ ਹੈ 2। ਜੀ ਠੀਕ ਹੈ ਜੀ। ਅੱਛਾ, ਤੁਸੀਂ ਉੱਥੇ ਠਹਿਰਾਓ ਗੈਸਟ ਹਾਊਸ ਕਾਹਦੇ ਵਾਸਤੇ ਹੁੰਦੇ ਨੇ? ਇਸ ਕੋਠੀ ਨੂੰ ਗੈਸਟ ਹਾਊਸ ਦਾ ਰੂਪ ਦੇਣਾ ਗੁਰਪ੍ਰੀਤ, ਇਹ ਵੀ ਕਿਤੇ ਨਾ ਕਿਤੇ ਸ਼ੁਭਾ ਤੇ ਪੈਦਾ ਕਰਦਾ, ਜੀ ਸ਼ੱਕ ਤੇ ਪੈਦਾ ਕਰਦਾ।
ਫਿਰ ਇਹਨਾਂ ਨੇ ਤਾਂ ਕੋਠੀ ਨੰਬਰ ਦੱਸਿਆ ਨਹੀਂ, ਪਰ ਉਹ ਕੋਠੀ ਨੰਬਰ ਹੌਲੀ ਹੌਲੀ ਬਾਹਰ ਆ ਗਿਆ ਕਿ ਅਸਲ ਦੇ ਵਿੱਚ 50 ਨੰਬਰ। ਵੈਸੇ ਤੇ ਕੋਠੀਆਂ ਦਾ ਬੜਾ ਰੌਲਾ ਰਿਹਾ, ਤੁਹਾਨੂੰ ਪਤਾ ਹੀ ਹੈ, ਜੀ ਜੀ ਰਾਘਵ ਚੱਡਾ ਦਾ ਰੌਲਾ ਪਿਆ। ਇਸ ਤੋਂ ਇਲਾਵਾ ਇੱਕ ਹੋਰ ਮਿਨਿਸਟਰ ਦੀ ਕੋਠੀ ਸਿਸੋਦੀਆ ਕੋਲ ਹੈ, ਠੀਕ ਹੈ ਨਾ ਜੀ। ਤਾਂ ਮਤਲਬ ਕਿ ਕੋਠੀਆਂ ਦਾ ਰੌਲਾ ਇਸ ਸਰਕਾਰ ਦੇ ਵਿੱਚ ਅਕਸਰ ਪੈਂਦਾ ਰਿਹਾ। ਜੀ ਜੇਕਰ ਆਪਾਂ ਅਗਲੀ ਗੱਲ ਕਰੀਏ ਤਾਂ ਉਧਰ ਮਾਨ ਹੁਣੀ ਹਾਈ ਕੋਰਟ ਪਹੁੰਚੇ ਨੇ ਜੀ। ਹਾਂਜੀ, ਹਾਈ ਕੋਰਟ ਦੇ ਵਿੱਚ ਪਹੁੰਚਣ ਦਾ ਕਾਰਨ ਇਹ ਆ ਕਿ ਇਹਨਾਂ ਨੇ ਇੱਕ ਚਾਰਾਜੋਈ ਕੀਤੀ ਹੈ। ਚਾਰਾਜੋਈ ਕੀ ਕੀਤੀ ਆ ਕਿ ਬਈ ਸਾਡੇ ਜਿਹੜੇ ਮੁਕੱਦਮੇ ਆ ਉਹ ਰੱਦ ਕੀਤੇ ਜਾਣ। ਮੁਕੱਦਮੇ ਕੀ ਆ, ਦੇਖੋ ਤੁਹਾਨੂੰ ਸ਼ਾਇਦ ਯਾਦ ਹੋਏਗਾ ਕਿ ਇਹ ਵਿਰੋਧੀ ਧਿਰ ਚ ਹੁੰਦੇ ਸਨ। ਹੁਣ ਯਾਦ ਕੀ, ਤੁਹਾਨੂੰ ਯਕੀਨ ਹੀ ਹੈ ਕਿ ਵਿਰੋਧੀ ਧਿਰ ਚ ਹੀ ਹੁੰਦੇ ਸੀ। ਤਾਂ ਉਦੋਂ ਕੀ ਆ ਕਿ ਉਦੋਂ ਇਹ ਇਨਕਲਾਬ, ਤੁਹਾਨੂੰ ਪਤਾ, ਸੜਕਾਂ ਤੇ ਡੁੱਲ ਡੁੱਲ ਪੈਂਦਾ ਸੀ। ਇਹ ਬੜੇ ਧਰਨੇ ਮੁਜ਼ਾਹਰੇ ਕਰਿਆ ਕਰਦੇ ਸੀ। ਅੱਜ ਕੱਲ੍ਹ ਧਰਨੇ ਮੁਜ਼ਾਹਰੇ ਕਰਨ ਵਾਲਿਆਂ ਨੂੰ ਇਹ ਧਮਕੀ ਵੀ ਦਿੰਦੇ ਨੇ, ਡਾਂਗ ਵੀ ਫੇਰਦੇ ਨੇ, ਤੇ ਕਹਿੰਦੇ ਆ ਕਿ ਤੁਸੀਂ ਰੁਜ਼ਗਾਰ ਪ੍ਰਭਾਵਿਤ ਕਰਦੇ ਹੋ ਜੀ। ਤਾਂ ਹੁਣ ਇਹਨਾਂ ਨੂੰ ਉਹ ਵੇਲਾ ਯਾਦ ਕਰਨ ਦੀ ਜ਼ਰੂਰਤ ਹੈ ਕਿ ਜਦੋਂ ਤੁਹਾਡੇ ਤੇ FIR ਤੱਕ ਦਰਜ ਹੋਈ ਸੀ। ਪਹਿਲੀ FIR 10 ਜਨਵਰੀ 2020 ਦੇ ਵਿੱਚ ਸੀ, ਜਦੋਂ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੇ ਬਿਜਲੀ ਦੀਆਂ ਦਰਾਂ ਦੇ ਵਿੱਚ ਜੋ ਵਾਧਾ ਹੋਇਆ ਸੀ ਉਹਦੇ ਖਿਲਾਫ ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਾਹਰ ਪ੍ਰਦਰਸ਼ਨ ਕੀਤਾ ਸੀ, ਤੇ ਇਸ ਦਰਮਿਆਨ ਪੁਲਿਸ ਦੇ ਨਾਲ ਹੱਥਾਪਾਈ ਹੋਈ ਸੀਗੀ। ਉਹ FIR ਇੱਕ ਹੈਗੀ ਹੈ 6 ਅਕਤੂਬਰ 2021 ਦੀ, ਜਦੋਂ ਲਖੀਮਪੁਰ ਖੀਰੀ ਦੀ ਘਟਨਾ ਵਾਪਰ ਗਈ ਤਾਂ ਉਦੋਂ ਇਹਨਾਂ ਨੇ ਚੰਡੀਗੜ੍ਹ ਸਥਿਤ ਪੰਜਾਬ ਰਾਜ ਭਵਨ ਦੇ ਬਾਹਰ ਪ੍ਰਦਰਸ਼ਨ ਕੀਤਾ ਸੀ। ਇਹ ਦੋਵੇਂ ਹੀ FIR ਜਿਹੜੀਆਂ ਚੰਡੀਗੜ੍ਹ ਪੁਲਿਸ ਨੇ ਦਰਜ ਕੀਤੀਆਂ ਸਨ। ਦੋਵੇਂ ਹੀ FIR ਜਿਹੜੀਆਂ ਨੇ ਉਹਦੇ ਵਿੱਚ ਬਈ ਹੁਣ ਵੱਡੇ ਵੱਡੇ ਨੇਤਾਵਾਂ ਦਾ ਨਾਮ ਹੈ ਜਿਹੜੇ ਸਰਕਾਰ ਚ ਆ ਗਏ ਜੀ। ਤਾਂ ਮੰਗਲਵਾਰ ਇਹਦੀ ਇੱਕ ਲੰਮੀ ਚੌੜੀ ਬਹਿਸ ਜਿਹੜੀ ਹੋਈ ਆ, ਕਿਉਂਕਿ ਹਾਈ ਪ੍ਰੋਫਾਈਲ ਕੇਸ ਹੈ, ਇੱਕ ਤਰ੍ਹਾਂ ਨਾਲ ਸੁਣਵਾਈ ਹਾਈ ਪ੍ਰੋਫਾਈਲ ਆ, ਇਸ ਨੂੰ ਬੜਾ ਗੁਪਤ ਚੁਪਤ ਹੀ ਰੱਖਿਆ ਗਿਆ, ਬਹੁਤਾ ਮੀਡੀਆ 'ਚ ਨਹੀਂ ਆਉਣ ਦਿੱਤਾ। ਤਾਂ ਹੁਣ ਇਹ ਆ ਕਿ ਟ੍ਰਾਇਲ ਤਾਂ ਜਿਹੜਾ ਸੀਗਾ ਉਹ ਤੇ ਰੋਕਿਆ ਹੋਇਆ ਸੀ ਹਾਈ ਕੋਰਟ ਨੇ ਕਿ ਅਸੀਂ ਪਹਿਲਾਂ ਫੈਸਲਾ ਕਰ ਲਈਏ ਕਿ FIR ਰੱਦ ਕਰਨੀਆਂ ਨੇ ਕਿ ਨਹੀਂ, ਪਰੰਤੂ ਹੁਣ ਇਹ ਫੈਸਲਾ ਹੋਏਗਾ ਕਿ ਕੇਸ ਚੱਲਣਾ ਕਿ ਨਹੀਂ ਚੱਲਣਾ। ਉਹ ਟ੍ਰਾਇਲ ਤੇ ਰੁਕਿਆ ਹੀ ਆ। ਹੁਣ ਲਾਸਟ ਯਾਨੀ ਜਿਹੜਾ ਫੈਸਲਾ ਆਏਗਾ ਫਿਰ ਉਸ ਤੋਂ ਬਾਅਦ ਪਤਾ ਲੱਗੇਗਾ। ਤਾਂ ਤੁਸੀਂ ਆਪ ਸਮਝ ਲਓ ਕਿ ਜਿਨ੍ਹਾਂ ਤੇ ਪਰਚੇ ਦਰਜ ਹੋਏ ਨੇ ਪ੍ਰੋਟੈਸਟ ਕਰਨ ਦੇ, ਜਿਨ੍ਹਾਂ ਤੇ ਪੁਲਿਸ ਨਾਲ ਹੱਥੋਂ ਪਾਈ ਕਰਨ ਦੇ ਪਰਚੇ ਦਰਜ ਹੋਏ ਨੇ, ਗੁਰਪ੍ਰੀਤ, ਉਹ ਕਹਿੰਦੇ ਆ ਕਿ ਇੱਥੇ ਤੁਸੀਂ ਧਰਨਾ ਨਹੀਂ ਲਾ ਸਕਦੇ, ਇਹ ਨਹੀਂ ਕਰਦੇ, ਉਹ ਨਹੀਂ ਕਰਦੇ, ਠੀਕ ਹੈ ਨਾ ਜੀ। ਸੋ ਇਹਨਾਂ ਨੂੰ ਆਪ ਦਾ ਉਹ ਜਿਵੇਂ ਨਾ ਗੁਰਦਾਸ ਮਾਨ ਦਾ ਉਹ ਵੇਲਾ ਯਾਦ ਕਰ, ਉਹ ਵੇਲਾ ਯਾਦ ਕਰ, ਉਹ ਵੇਲਾ ਯਾਦ ਕਰਨ ਦੀ ਜ਼ਰੂਰਤ ਆ। ਤੇ ਭਗਵੰਤ ਮਾਨ ਹੋਰਾਂ ਨੂੰ ਪਤਾ ਹੈ ਕਿ ਜੇ FIR ਰੱਦ ਨਾ ਹੋਈ ਤਾਂ ਤੁਰੰਤ ਟ੍ਰਾਇਲ 'ਚ ਜਾਣਾ ਪਊ। ਔਰ ਤੁਹਾਨੂੰ ਪਤਾ ਹੈ ਸੁਪਰੀਮ ਕੋਰਟ ਦੀਆਂ ਗਾਈਡਲਾਈਨਸ ਨੇ ਕਿ ਦਾਗੀ ਨੇਤਾਵਾਂ ਦੇ ਕੇਸ ਤੱਤ ਫਟਣ ਜਲਦੀ ਜਲਦੀ ਬਈ ਨਿਬੇੜੋ। ਜੀ। ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ।